घर दे विच तुहाडे कोल 4 बार ने, चारां दे चारे थोड़े मर जाण, उन्हां नूं कतल करता जावे, फिर ही तुसीं जश्न बहारा इत्थे मनाओगे। मैं कहना कि साडे अंदरों तो गैरत मुक गई है। तुसीं इत्थे अल्लाह दे बंदे हो, विसाखी मेले मनाई जांदे हो, हया नाम दी शै ही कोई नहीं तुहाडे कोले। हर बंदे नूं पता लग जाएगा मैं किहदा जिक्र कर रहा। ना करो बीइंग मुस्लिम, बीइंग ह्यूमन तो कोई तुहानूं गैरत होनी चाहिए। अस्सलाम वालेकुम, की हाल है प्यारिओ। मैं आबज़िया ते तुसीं साडे नाल जुड़े हो वेख पंजाब टीवी दे राहीं। मित्रो प्यारिओ, मैं पंजाब दा रहण वाला वां। मैं एक पंजाबी हाँ, पंजाबी माँ दा जाया वां। मेरी माँ बोली पंजाबी है और पंजाबी वास्ते ਜਿਹੜੇ लोग काम करदे पए ने मैनूं बहुत प्यारे ने। ते अज तो पहले मैं भी यह समझदा सां कि शायद ਜਿਹੜੇ पंजाबी एक्टिविस्ट ने ना, ਜਿਹੜੇ पंजाबी प्रचार करते पे ने, आपदी माँ बोली दे वास्ते काम करते पे ने, या दो मुल्कां दे पाकिस्तान और इंडिया के ਜਿਹੜੇ सिख ने या पूरी दुनिया ਦੇ ਵਿੱਚ ਰਹਿਣ वाले जिन्ने भी पंजाबी ने, ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਬੁਲਾ ਕੇ ਤੇ ਉਹ ਬਹੁਤ ਵੱਡਾ ਕੰਮ ਕਰਦੇ ਪਏ ਨੇ। ਸਾਡੇ ਜਿਹੜਾ ਟੂਰਿਜ਼ਮ ਹੈ ਉਹਨੂੰ ਫਰੋਗ ਦਿੰਦੇ ਪਏ ਨੇ ਤੇ ਇਨਸਾਨਾਂ ਦੇ ਨਾਲ ਉਹਨਾਂ ਨੂੰ ਬੜਾ ਪਿਆਰ ਹੈ। ਉਹਨਾਂ ਦੇ ਅੰਦਰ ਹਿਊਮੈਨਿਟੀ ਕੁੱਟ-ਕੁੱਟ ਕੇ ਭਰੀ ਹੋਈ ਹੈ ਔਰ ਹਿਊਮਨ ਰਿਸੋਰਸ ਵਾਲੇ ਜਿਹੜੇ ਲੋਕ ਨੇ ਉਹ ਵੀ ਬਹੁਤ ਵਧੀਆ ਕੰਮ ਕਰਦੇ ਪਏ ਨੇ। ਲੇਕਿਨ ਮੈਨੂੰ ਸਾਰਾ ਚਾਨਣ ਹੋ ਗਿਆ, ਨਤਾਰਾ ਹੋ ਗਿਆ ਮੈਨੂੰ ਕਿ ਕਿਹੜਾ ਬੰਦਾ ਕਿੰਨਾ ਕੁ ਮੁਨਾਫਿਕ ਹੈ। ਕਿਸੇ ਇੱਕ ਵੀ ਬੰਦੇ ਨੇ मैं चलो बहुत सारे ऐसे एक्टिविस्ट ਜਿਹੜੇ हर निक्की निक्की गल ਨੂੰ बड़ा तूल ਦਿੰਦੇ ਨੇ, हर निक्की निक्की गल वास्ते ना बड़ी ਵੱਡੀ वीडियोज़ ਬਣਾਉਂਦੇ ਨੇ ਔਰ ਉਹਨਾਂ ਦੇ ਚੈਨਲ ਬਹੁਤ ਵੱਡੇ ਨੇ ਔਰ ਉਹ ਬਹੁਤ ਦੁਨੀਆ ਨੂੰ ਗੁੰਮਰਾਹ ਵੀ ਕਰਦੇ ਨੇ। ਮੈਂ ਇੱਥੇ ਗੁੰਮਰਾਹ ਦਾ ਲਫ਼ਜ਼ ਇਸਤੇਮਾਲ ਕਰਾਂਗਾ, ਪਰ ਇੱਥੇ ਕੀ ਹੈ, ਹੁਣ ਕਿਉਂ ਖਾਮੋਸ਼ ਨੇ? ਜਦੋਂ ਮਾਮਲਾ ਬਣਿਆ ਫਲਸਤੀਨ ਦਾ, ਜਦੋਂ ਮਾਮਲਾ ਬਣਿਆ ਜ਼ਾਲਮ ਔਰ ਮਜ਼ਲੂਮ ਦਾ, ਜਦੋਂ ਮਾਮਲਾ ਬਣਿਆ ਕਿ ਆਪਦੇ ਢਿੱਡ ਦਾ ਹੀ ਕੋਈ ਫਾਇਦਾ ਨਹੀਂ ਹੋਣਾ, ਆਪਦੀ ਰੋਜ਼ੀ ਰੋਟੀ ਉਹਦੇ 'ਚ ਨਹੀਂ ਲੱਭਣੀ, ਤੇ ਤੁਸੀਂ ਜਨਾਬ ਇੱਥੇ ਖਾਮੋਸ਼ ਹੋ ਕੇ ਬੈਠ ਗਏ ਹੋ। ਯਾਰ ਫਲਸਤੀਨੀ, ਮੈਨੂੰ ਪਤਾ ਹੈ ਕਿ ਜਿੰਨੇ ਵੀ ਕੰਮ ਕਰਨ ਵਾਲੇ ਨੇ ਉਹਦੇ 'ਚ ਕੋਈ ਇੱਕਾ ਦੁੱਕਾ ਐਸੇ ਲੋਕ ਨੇ ਜਿਹੜੇ ਬਹੁਤ ਪੱਕੇ ਠੱਕੇ ਮੁਸਲਮਾਨ ਨੇ, ਨਹੀਂ ਤੇ ਸਾਰੇ ਜਿਹੜੇ ਐਥੀਸਟ ਟਾਈਪ ਨੇ। ਮੈਂ ਵੀ ਕੋਈ ਬਹੁਤ ਪੱਕਾ ਪੀੜਾ ਮੁਸਲਮਾਨ ਨਹੀਂ ਹੈ। ਮੈਂ ਵੀ ਤੁਹਾਨੂੰ ਕਹਾਂ ਕਿ ਮੈਂ ਬਹੁਤ ਜੀ ਵੱਡਾ ਮੁਸਲਮਾਨ ਅਤੇ ਮੈਂ ਬੜਾ ਪਰਹੇਜ਼ਗਾਰ ਹਾਂ, ਐਸੀ ਕੋਈ ਗੱਲ ਨਹੀਂ ਹੈ। ਲੇਕਿਨ ਇਨਸਾਨ ਦੇ ਅੰਦਰ ਇਨਸਾਨੀਅਤ ਹੋਣੀ ਚਾਹੀਦੀ ਹੈ ਨਾ। ਅਸੀਂ ਉਹਦਾ ਇਨਸਾਨੀਅਤ ਦਾ ਬੜਾ ਪ੍ਰਚਾਰ ਕਰਦੇ ਹਾਂ। ਜਿੰਨੇ ਵੀ ਐਥੀਸਟ ਨੇ, ਮੈਂ ਉਹਨਾਂ ਸਭ ਨੂੰ ਮੈਂ ਇੱਥੇ ਨਾਮ ਲੈ ਕੇ ਵੀ ਬੋਲ ਸਕਦਾ, ਜਿਹੜੇ ਪੰਜਾਬੀ ਦੇ ਹਵਾਲੇ ਨਾਲ ਕੰਮ ਕਰਦੇ ਪਏ ਨੇ ਔਰ ਜਿਹੜੇ ਦੂਸਰੇ ਐਕਟਿਵਿਸਟ ਨੇ ਪੰਜਾਬੀਆਂ। ਤੇ ਮੈਨੂੰ ਇਸ ਗੱਲ 'ਤੇ ਗੁੱਸਾ ਹੈ ਕਿ ਯਾਰ ਉੱਥੇ ਛੋਟੇ ਛੋਟੇ ਬੱਚਿਆਂ ਦੀਆਂ ਜਾਨਾਂ ਦੇ ਨਾਲ ਕੀ ਹੋ ਰਿਹਾ ਹੈ, ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਉਹਨਾਂ ਦੀਆਂ ਲਾਸ਼ਾਂ ਹਵਾ 'ਚ ਉੱਡ ਰਹੀਆਂ ਨੇ ਫਲਸਤੀਨ ਦੇ ਵਿੱਚ। ਤੁਸੀਂ ਨਾ ਹੋਵੋ ਮੁਸਲਮਾਨ, ਇਨਸਾਨ ਤੇ ਹੋ ਨਾ। ਇਨਸਾਨ ਵੀ ਕੋਈ ਨਹੀਂ। ਮੈਨੂੰ ਲੱਗਦਾ ਇਨਸਾਨੀਅਤ ਹੀ ਖਤਮ ਹੋ ਗਈ ਅੰਦਰੋਂ। ਢਿੱਡ ਦੇ ਚੱਕਰ ਦੇ ਵਿੱਚ, ਆਪਦੇ ਰਵਾਬਤ ਕਾਇਮ ਕਰਨ ਦੇ ਚੱਕਰ ਦੇ ਵਿੱਚ, ਆਪਦੀ ਰੋਜ਼ੀ ਰੋਟੀ ਦੇ ਚੱਕਰ ਦੇ ਵਿੱਚ ਇਨਸਾਨੀਅਤ ਤੋਂ ਬਹੁਤ ਪਿੱਛੇ ਛੱਡ ਦਿੱਤਾ। ਉੱਦਾਂ ਅਸੀਂ ਕਹਿੰਦੇ ਜੀ ਜਿੰਨੇ ਦਾੜੀਆਂ ਵਾਲੇ ਨੇ ਤੇ ਜਿੰਨੇ ਹਾਜੀ ਸਾਹਿਬ ਨੇ ਉਹ ਬਹੁਤ ਜ਼ਿਆਦਾ ਕੰਮ ਕਰਦੇ ਪਏ ਨੇ, ਉਹ ਛੁਰੀਆਂ ਉਹਨਾਂ ਦੀ ਖੁੱਲੀਆਂ ਨੇ ਤੇ ਬੜੀਆਂ ਛੁਰੀਆਂ ਫੇਰਦੇ ਨੇ ਜਿੰਨੇ ਵੀ ਤਜਾਰਤ ਕਰਦੇ ਪਏ ਨੇ। ਲੇਕਿਨ ਇੱਥੇ ਅਸੀਂ ਕੀ ਕਰਦੇ ਪਏ? ਗੈਰਤ ਮੁੱਕ ਗਈ ਹੈ। ਤੁਸੀਂ ਇੱਥੇ ਅੱਲਾ ਦੇ ਬੰਦੇ ਹੋ, ਵਿਸਾਖੀ ਮੇਲੇ ਮਨਾਈ ਜਾਂਦੇ ਹੋ, ਹਯਾ ਨਾਮ ਦੀ ਸ਼ੈ ਹੀ ਕੋਈ ਨਹੀਂ ਤੁਹਾਡੇ ਕੋਲੇ। ਮੇਲਾ ਚਰਾਗਾ ਮਨਾਈ ਜਾਂਦੇ ਹੋ, ਤੁਸੀਂ ਇੱਥੇ ਜਸ਼ਨ ਮਨਾ ਰਹੇ ਹੋ। ਉੱਥੇ ਇਨਸਾਨ ਜਿਹੜੇ ਨੇ ਉਹ ਸੂਲੀ ਦੇ ਟੰਗੇ ਨੇ। ਜ਼ਰਾ ਗੌਰ ਕਰੋ ਨਾ, ਤੁਹਾਡੇ ਆਪਣੇ ਬਾਲਾਂ ਦੇ ਨਾਲ ਅਗਰ ਕੋਈ ਇੱਦਾਂ ਦਾ ਮਾਮਲਾ ਹੋਵੇ, ਘਰ ਦੇ ਵਿੱਚ ਤੁਹਾਡੇ ਕੋਲ 4 ਬਾਲ ਨੇ, ਚਾਰਾਂ ਦੇ ਚਾਰੇ ਥੋੜੇ ਮਰ ਜਾਣ, ਉਹਨਾਂ ਨੂੰ ਕਤਲ ਕਰਤਾ ਜਾਵੇ, ਫਿਰ ਹੀ ਤੁਸੀਂ ਜਸ਼ਨ ਬਹਾਰਾ ਇੱਥੇ ਮਨਾਓਗੇ? ਫਿਰ ਵੀ ਤੁਸੀਂ ਆ ਕਰੋਗੇ ਜੋ ਕੰਮ ਕਰਦੇ ਪਏ ਹੋ? ਮੇਲਾ ਚਰਾਗਾਂ ਤੇ ਵਿਸਾਖੀ ਮੇਲਾ, ਸ਼ਰਮ ਆਉਣੀ ਚਾਹੀਦੀ ਹੈ ਇਸ ਗੱਲ ਦੇ ਉੱਤੇ। ਕੈਸੇ ਤੁਸੀਂ ਅਸਲੀ ਲਾ ਦਿੱਤੀ ਯਾਰ। ਗੈਰਤ ਨਾਂ ਦੀ ਸ਼ੈ ਹੀ ਕੋਈ ਨਹੀਂ ਤੁਹਾਡੇ ਅੰਦਰ। ਉੱਦਾਂ ਦੀਆਂ ਹਕੂਮਤਾਂ ਨੇ ਜਿਹੜੀਆਂ ਲੋਕਾਂ ਦੀ ਤਵੱਜੋ ਹਟਾਉਣ ਵਾਸਤੇ ਔਰ ਚਾਰ ਨੇ ਸ਼ੋਅ ਕਰਵਾ ਕੇ ਲੋਕਾਂ ਨੂੰ, ਤੇ ਉਹਨਾਂ ਨੂੰ ਪਤਾ ਕਿ ਅਸੀਂ ਇਹਨਾਂ ਨੂੰ ਥੋੜਾ ਜਿਹਾ ਫਾਇਦਾ ਦੇਵਾਂਗੇ ਤੇ ਇਹਨਾਂ ਦੀ ਗੈਰਤ ਮਰ ਜਾਣੀ ਔਰ ਮਰ ਗਈ ਹੈ। ਕੋਈ ਪੰਜਾਬੀ ਐਕਟਿਵਿਸਟ ਦਿਖਾਓ ਜਿਹਨੇ ਫਲਸਤੀਨ ਤੇ ਗੱਲ ਕੀਤੀ ਹੈ। ਬੜੇ ਵੱਡੇ ਨਾਂ ਨੇ, ਮੈਂ ਇੱਥੇ ਨਾਂ ਲਵਾਂ ਤੇ ਹੁਣ ਸਾਰੀ ਸੁਥਰਾ ਲੈ ਜਾਣਗੀਆਂ ਇੱਥੇ। ਹਰ ਬੰਦੇ ਨੂੰ ਪਤਾ ਲੱਗ ਜਾਏਗਾ ਮੈਂ ਕਿਹਦਾ ਜ਼ਿਕਰ ਕਰ ਰਿਹਾ। ਸ਼ਰਮ ਹੀ ਨਹੀਂ ਹੈ ਯਾਰ। ਮੈਂ ਕਹਿੰਦਾ ਤੁਸੀਂ ਬੀਇੰਗ ਅ ਮੁਸਲਿਮ ਨਾ ਕਰੋ ਬੀਇੰਗ ਅ ਮੁਸਲਿਮ, ਬੀਇੰਗ ਅ ਹਿਊਮਨ ਤਾਂ ਕੋਈ ਤੁਹਾਨੂੰ ਗੈਰਤ ਹੋਣੀ ਚਾਹੀਦੀ ਕਿ ਅਸੀਂ ਕਰਦੇ ਕੀ ਪਏ। ਲੋਕਾਂ ਦੇ ਬੱਚੇ ਮਰੀ ਜਾਂਦੇ ਨੇ ਉੱਥੇ। ਤੁਸੀਂ ਅੱਲਾ ਦੇ ਬੰਦੇ ਹੋ, ਜਿੰਨੇ ਤੁਹਾਡੇ ਕੋਲ ਪਲੇਟਫਾਰਮ ਨੇ, ਤੁਸੀਂ ਸਾਰੇ ਗੱਲ ਕਰੋ,
ਉਹਨਾਂ ਦੀ ਚੀਜ਼ਾਂ ਦਾ ਬਾਈਕਾਟ ਕਰੋ, ਉਹਨਾਂ ਦੇ ਪ੍ਰੋਡਕਟਸ ਦਾ ਵੀ, ਔਰ ਨਾਲ ਖੜੇ ਹੋ ਜਿਵੇਂ ਵੀ ਤੁਸੀਂ ਖੜੇ ਹੋ ਸਕਦੇ ਹੋ। ਮਜ਼ਲੂਮ ਦੇ ਨਾਲ ਖੜਾ ਹੋਣਾ ਚਾਹੀਦਾ ਕਿ ਤੁਸੀਂ ਯਜ਼ੀਦ ਦੇ ਨਾਲ ਖੜਾ ਹੋਣਾ ਕਿ ਹੁਸੈਨ ਦੇ ਨਾਲ ਖੜਾ ਹੋਣਾ? ਤੁਸੀਂ ਤੇ ਯਜ਼ੀਦੀਅਤ ਨੂੰ ਫਰੋਗ ਦੇ ਰਹੇ ਹੋ, ਤੁਸੀਂ ਜਸ਼ਨ ਮਨਾਈ ਜਾ ਰਹੇ ਹੋ। ਜਦੋਂ ਉਹ ਮੁਲਕ ਦੇਖੇਗਾ ਫਲਸਤੀਨ, ਉਹਨਾਂ ਦੇ ਬੱਚੇ ਵੇਖਣਗੇ, ਤੁਹਾਡੇ ਵਾਸਤੇ ਉਹਨਾਂ ਦੀ ਮੁਹੱਬਤ ਪੈਦਾ ਹੋਏਗੀ। ਭਾਵੇਂ ਤੁਸੀਂ ਪੰਜਾਬੀ ਹੋ, ਭਾਵੇਂ ਤੁਸੀਂ ਮੁਸਲਮਾਨ ਹੋ। ਰਾਜਾ ਰਣਜੀਤ ਸਿੰਘ, ਅਹਿਮਦ ਖਾਨ ਖਰਲ, ਇਹਨਾਂ ਦੇ ਅਸੀਂ ਯੋਮੇ ਵਿਸਾਲ ਵੀ ਮਨਾਉਂਦੇ ਆ, ਇਹਨਾਂ ਦੇ ਯੋਮੇ ਪੈਦਾਇਸ਼ ਵੀ ਮਨਾਉਂਦੇ ਆ, ਇਹਨਾਂ ਦੇ ਕੈਸੇ ਕੈਸੇ ਅਸੀਂ ਕਰਤੂਤਾਂ ਕਰਦੇ ਹਾਂ। ਮੈਂ ਵੀ ਮਨਾਉਂਦਾ ਰਿਹਾ ਹੁਣ ਤੱਕ, ਮੈਂ ਸਾਰਾ ਕੁਝ ਕੀਤਾ। ਮਨਾਓ, ਜ਼ਰੂਰ ਮਨਾਓ, ਲੇਕਿਨ ਜਿਹੜੇ ਮਜ਼ਲੂਮ ਨੇ ਇਹਨਾਂ ਦਾ ਸਾਥ ਤੇ ਦਿਓ, ਗੱਲ ਤੇ ਕਰੋ। ਕੋਈ ਤਾਰੀਖ ਦੇ ਵਿੱਚ ਕੋਈ ਚੀਜ਼ ਲਿਖੀ ਜਾਵੇ ਕਿ ਪੰਜਾਬੀਆਂ ਨੇ ਬਹੁਤ ਵੱਡਾ ਕੰਮ ਕੀਤਾ ਯਾਰ। ਪੰਜਾਬੀ ਐਕਟਿਵਿਸਟ ਸੀਗੇ ਜਿਹੜੇ ਉਹਨਾਂ ਨੇ ਆਪਦੀ ਆਵਾਜ਼ ਰਿਕਾਰਡ ਕਰਵਾਈ ਹੈ। ਉਦੋਂ ਤੁਸੀਂ ਕਹਿੰਦੇ ਜੀ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਛਾ ਜਾਾਂਗੇ। ਐਦਾਂ ਨਹੀਂ ਛਾਇਆ ਜਾਂਦਾ ਸਰਕਾਰ। ਤੋ ਕੰਮ ਕਰੋ, ਔਰ ਜਿੰਨੇ ਵੀ ਚੈਨਲਸ ਨੇ ਪੰਜਾਬੀ, ਆਪਦਾ ਹਿੱਸਾ ਪਾਉਣਾ ਚਾਹੀਦਾ ਉਹਨਾਂ ਨੂੰ ਕਿ ਅਸੀਂ ਫਲਸਤੀਨ ਵਾਸਤੇ ਖੜੇ ਹੋਈਏ, ਅਸੀਂ ਫਲਸਤੀਨ ਦੇ ਬੱਚਿਆਂ ਦੇ ਵਾਸਤੇ ਖੜੇ ਹੋਈਏ। ਬੇੜਾ ਗਰਕ ਕਰਕੇ ਰੱਖ ਦਿੱਤਾ ਉਹਨਾਂ ਨੇ। ਤੁਸੀਂ ਇਸਰਾਈਲ ਦੇ ਨਾਲ ਖੜੇ ਹੋ, ਤੁਸੀਂ ਅਮਰੀਕਾ ਦੇ ਨਾਲ ਖੜੇ ਹੋ, ਤੁਸੀਂ ਕੈਨੇਡਾ ਦੇ ਨਾਲ ਖੜੇ ਹੋ। ਤੁਹਾਨੂੰ ਆਪਣੇ ਲਾਲਚ ਨੇ ਕਿ ਮੈਨੂੰ ਅਮਰੀਕਾ ਦਾ ਵੀਜ਼ਾ ਮਿਲ ਜਾਵੇ, ਮੈਨੂੰ ਕੈਨੇਡਾ ਦਾ ਵੀਜ਼ਾ ਮਿਲ ਜਾਵੇ, ਮੈਨੂੰ ਆਸਟ੍ਰੇਲੀਆ ਦਾ ਵੀਜ਼ਾ ਮਿਲ ਜਾਵੇ, ਕੋਈ ਸਿੱਖ ਬੁਲਾ ਲਵੇ ਉੱਧਰ। ਚੰਗਾ ਤੁਸੀਂ ਸਿੱਖਾਂ ਨੂੰ ਬੇਵਕੂਫ ਬਣਾਇਆ। ਐਸੇ ਕੰਮ ਕਰਦੇ ਹੋ ਯਾਰ ਤੁਸੀਂ। ਸਿੱਖ ਇੱਥੇ ਆਉਂਦੇ ਨੇ, ਸਾਡੇ ਭਾਈ ਨੇ, ਮੈਂ ਮੰਨਦਾ ਉਹਨਾਂ ਨੂੰ, ਮੈਂ ਉਹਨਾਂ ਦੀ ਕਦਰ ਕਰਦਾ। ਨਾ ਕਿਸੇ ਸਿੱਖ ਨੇ ਕਿਹਾ ਜਨਾਬ ਕਿ ਅਸੀਂ ਫਲਸਤੀਨ ਦੇ ਨਾਲ ਖੜੇ। ਕਿਸੇ ਨੂੰ ਕੀ ਲੱਗੇ। ਜਿੰਨੇ ਵੀ ਤੁਸੀਂ, ਮੈਂ ਪੰਜਾਬੀ ਐਕਟਿਵਿਸਟ ਦਾ ਫਿਰ ਦੁਬਾਰਾ ਜ਼ਿਕਰ ਕਰਾਂਗਾ, ਜਿੰਨੇ ਵੀ ਨੇ ਸਾਰੇ ਮੋਸਟਲੀ ਲੋਕ ਐਥੀਸਟ ਨੇ। ਨਾ ਮੰਨੋ ਕਿਸੇ ਦੀਨ ਨੂੰ, ਇਨਸਾਨੀਅਤ ਤਾਂ ਮੰਨਦੇ ਹੋ ਨਾ ਤੁਸੀਂ। ਇਸ ਗੱਲ ਨੂੰ ਤੇ ਬੜਾ ਵਧਾ ਚੜਾ ਕੇ ਕਹਿੰਦੇ ਕਿ ਅਸੀਂ ਇਨਸਾਨੀਅਤ ਦੇ ਫਰੋਗ ਵਾਸਤੇ ਕੰਮ ਕਰਦੇ ਹਾਂ। ਅਸੀਂ, ਸਾਡਾ ਦੀਨ ਜਿਹੜਾ, ਸਾਡਾ ਮਜ਼ਹਬ ਜਿਹੜਾ, ਇਨਸਾਨੀਅਤ ਹੈ। ਹੁਣ ਕਿੱਧਰ ਗਈ ਇਨਸਾਨੀਅਤ? ਸਿਰਫ ਗਲੀ ਬਾਤੀ, ਇੰਨੀ ਮੁਨਾਫਕਤ ਹੈ। ਆਹੀ ਕੰਮ ਕੋਈ ਕਿਸਾਨਾਂ ਦੇ ਨਾਲ ਹੋਇਆ ਸੀ, ਇੰਡੀਆ ਦੇ ਕਿਸਾਨਾਂ ਦੇ ਨਾਲ। ਉਦੋਂ ਕਿਉਂ ਬਾਹਰ ਨਿਕਲ ਕੇ ਤੁਸੀਂ ਕਹਿੰਦੇ ਸੀ ਕਿ ਅਸੀਂ ਨਾਲ ਗਾਣੇ ਵੀ ਬਣਾਤੇ ਤੁਸੀਂ ਉਹਨਾਂ ਦੇ ਵਾਸਤੇ, ਤੇ ਹੋਰ ਵੀ ਬੜਾ ਕੁਛ ਕਰਤਾ। ਹੁਣ ਕਿੱਧਰ ਗਏ ਆ ਬਾਕੀ ਸਾਰੇ ਜਿਹੜੇ ਵੱਡੇ ਵੱਡੇ ਯੂਟਿਊਬਰ ਨੇ, ਟਿਕਟੋਕਰ ਨੇ, ਪੰਜਾਬੀ ਦਾ ਪ੍ਰਚਾਰ ਕਰਨ ਵਾਲੇ? ਕਿੱਧਰ ਗਏ ਸਾਰੇ? ਹੁਣ ਕਿਉਂ ਨਹੀਂ ਕਹਿ ਰਹੇ ਕਿ ਜਨਾਬ ਧਰੋਹ ਹੋ ਰਿਹਾ ਇਹਨਾਂ ਦੇ ਨਾਲ, ਫਲਸਤੀਨੀਆਂ ਦੇ ਨਾਲ? ਸਿੱਖਾਂ ਦੇ ਨਾਲ ਹੋ ਰਿਹਾ ਸੀ ਨਾ, ਉਦੋਂ ਵੀ ਨਾਲ ਖੜੇ ਸਾਂ। ਅਸੀਂ ਵੀ ਜਿੱਥੋਂ ਤੱਕ ਆਵਾਜ਼ ਪਹੁੰਚਾ ਸਕਦੇ ਸਾਂ, ਅਸੀਂ ਪਹੁੰਚਾਈ ਆਵਾਜ਼। ਅਸੀਂ ਰੇਡੀਓ ਤੇ, FM ਤੇ ਕੋਈ ਵੀਡੀਓਜ਼ ਬਣਾਉਣੀਆਂ, ਕੋਈ ਲੋਕਾਂ ਨਾਲ ਗੱਲਬਾਤ ਕਰਨੀ, ਅਸੀਂ ਸਾਰਾ ਕੁਝ ਕੀਤਾ ਉਹਨਾਂ ਦਿਨਾਂ 'ਚ। ਹੁਣ ਵੀ ਅਸੀਂ ਜਿੰਨੇ ਜੋਗੇ ਹੈ ਅਸੀਂ ਕਰਦੇ ਪਏ। ਲੇਕਿਨ ਤੁਹਾਨੂੰ ਹਿਆ ਆਉਣੀ ਚਾਹੀਦੀ। ਕੋਈ ਇੱਕ ਬੰਦਾ ਵੀ ਨਹੀਂ ਹੈਗਾ ਯਾਰ ਜਿਹੜਾ ਫਲਸਤੀਨ ਦੇ ਹੱਕ ਵਿੱਚ ਖੜਾ ਹੋ ਜਾਵੇ। ਕਦੀ ਕੋਈ ਤੁਸੀਂ, ਮੈਂ ਕਹਿੰਦਾ ਜਿੰਨੀ ਆਜ਼ਾਦੀ ਸਾਡੇ ਕੋਲੇ ਹੈ, ਅਸੀਂ ਹਰ ਮਜ਼ਹਬ ਦਾ ਸਤਿਕਾਰ ਕਰਦੇ ਹਾਂ। ਹਿੰਦੂਆਂ ਦਾ ਕੋਈ ਤਿਉਹਾਰ ਹੁੰਦਾ, ਅਸੀਂ ਉਹ ਹੋਲੀ, ਦੀਵਾਲੀ, ਅਸੀਂ ਉਹਨਾਂ ਦੀਆਂ ਪੋਸਟਾਂ ਕਰਦੇ ਹਾਂ। ਅਸੀਂ ਕੋਈ ਸਿੱਖਾਂ ਦਾ ਕੋਈ ਤਿਉਹਾਰ ਆਉਂਦਾ, ਅਸੀਂ ਉਹਦਾ ਕਰਦੇ ਹਾਂ। ਇਸ ਤੋਂ ਪਹਿਲੇ ਅਸੀਂ ਆਪ ਬਣਾਈਆਂ ਨੇ ਵਿਸਾਖੀਆਂ। ਲੇਕਿਨ ਯਾਰ ਚਾਅ ਉਦੋਂ ਕਰੀਦੇ ਹੁੰਦੇ ਨੇ, ਉਹ ਮੇਲਾ ਚਰਾਗਾ ਅਸੀਂ ਮਨਾਉਂਦੇ ਰਹੇ ਹਾਂ। ਚਾਅ ਉਦੋਂ ਕਰੀਦੇ ਵੀਰੇ ਕਿ ਜਦੋਂ ਤੁਸੀਂ ਸੁਖੀ ਹੋਵੋ, ਜਦੋਂ ਤੁਹਾਡੇ ਆਂਢ ਗੁਆਂਢ ਸੁੱਖ ਹੋਵੇ। ਤੁਸੀਂ ਪਹਿਲੇ ਵੇਖਦੇ ਨਹੀਂ, ਅੱਜ ਤੋਂ ਕੁਝ ਸਾਲ ਪਹਿਲੇ, ਕਿ ਜਦੋਂ ਕਿਸੇ ਹਮਸਾਏ ਦੇ ਘਰ ਕੋਈ ਸ਼ਾਦੀ ਹੁੰਦੀ ਸੀ ਨਾ, ਤੇ ਪੂਰੇ ਪਿੰਡ ਦੇ ਵਿੱਚ ਅਗਰ ਕੋਈ ਫੌਤਗੀ ਹੋਈ ਸੀ, ਕਹਿੰਦੇ ਨਾ ਬਾਈ ਕੋਈ ਢੋਲ ਨਾ ਵਜਾਵੇ, ਫਲਾਣੇ ਦੇ ਫੌਤਗੀ ਹੋਈ ਹੈ, ਜਵਾਨ ਮੌਤ ਹੋਈ ਉਸ ਘਰ ਦਾ ਬਜ਼ੁਰਗ ਚਲਾ ਗਿਆ। ਹੁਣ ਕੀ ਹੈ? ਉਹ ਸਾਡੇ ਹਮਸਾਏ ਨੇ ਵਿਚਾਰੇ। ਇੱਕ ਤੇ ਮੁਸਲਮਾਨ ਨੇ, ਮੁਸਲਮਾਨ, ਫਿਰ ਮੈਂ ਕਹਿੰਦਾ ਕਿ ਮੁਸਲਮਾਨ ਨੂੰ ਛੱਡ ਦਿਓ ਤੁਸੀਂ। ਮੈਨੂੰ ਪਤਾ ਤੁਹਾਨੂੰ ਮੁਸਲਮਾਨਾਂ ਦੀ ਕੋਈ ਤਕਲੀਫ ਨਹੀਂ, ਇਨਸਾਨਾਂ ਦੀ ਤੇ ਹੈ ਨਾ। ਇਨਸਾਨ ਨੇ, ਤੁਸੀਂ ਉਹਨਾਂ ਦਾ ਕੋਈ, ਉਹਨਾਂ ਦੇ ਹਿਆ ਦੇ ਵਿੱਚ ਜਾਂ ਢੋਲ ਢਮੱਕਾ ਨਾ ਕਰੋ ਯਾਰ। ਕਿੰਨੇ ਤੁਸੀਂ ਸਿੱਖ ਸੱਦ ਲਏ ਨੇ, ਉਦੋਂ ਦੀਆਂ ਹਕੂਮਤਾਂ ਨਹੀਂ ਇਜਾਜ਼ਤਾਂ ਦੇਣ ਵਾਲੀਆਂ। ਕੋਈ 4 ਦਿਨ ਕੱਢ ਕੇ ਸੱਦ ਲਓ। ਅੱਗੇ ਨਹੀਂ ਆਉਂਦੇ ਹੀ ਨੇ ਨਾ ਅੱਗੇ ਵੀ। ਤੁਸੀਂ ਜਨਾਬ ਇੱਥੇ ਵਿਸਾਖੀ ਮੇਲੇ ਮਨਾਈ ਜਾਂਦੇ ਹੋ, ਮੇਲਾ ਚਲਾਗਾ, ਉਹਨਾਂ ਨੂੰ 4 ਦਿਨ ਦਾ ਹੱਲਾ ਗੁੱਲਾ ਕਰੋ, ਭੁੱਲ ਜਾਓ ਹਰ ਸ਼ਾਈ। ਕੈਸੀ ਅਜੀਬ ਗੱਲ ਹੈ ਯਾਰ। ਕਿਸੇ ਬੰਦੇ ਨੂੰ ਕੋਈ ਨਹੀਂ, ਸਾਡੇ ਨਾ ਕਿਸੇ ਵਜ਼ੀਰ ਆਜ਼ਮ ਨੇ, ਨਾ ਕਿਸੇ ਵਜ਼ੀਰ ਆਲਾ ਨੇ, ਨਾ ਸਦਰ ਨੇ ਕੋਈ ਪੈਗਾਮ ਦਿੱਤਾ ਫਲਸਤੀਨ ਦੇ ਹੱਕ ਦੇ ਵਿੱਚ? ਕੋਈ ਗੱਲ ਕੀਤੀ ਹੈ? ਮੂੰਹ ਫੁੱਟਿਆ ਕੋਈ ਬੰਦਾ ਵੀ ਯਾਰ ਜ਼ੁਲਮ ਹੋ ਰਿਹਾ, ਨਹੀਂ ਕਰਨਾ ਚਾਹੀਦਾ? ਅਸੀਂ, ਸਾਡੇ ਅੰਦਰੋਂ ਤੇ ਈਮਾਨ ਦੀ ਆਖਰੀ ਜਿਹੜੀ ਹੈ ਨਾ ਰੱਤੀ, ਉਹ ਵੀ ਖਤਮ ਹੋ ਗਈ। ਸਾਨੂੰ ਬਸ ਬੇਹਯਾਈ ਚਾਹੀਦੀ ਹੈ। ਸਾਨੂੰ ਬਸ ਆਪਣੇ ਢਿੱਡ ਵਾਸਤੇ, ਆਪਣੀ ਰੋਜ਼ੀ ਵਾਸਤੇ, ਆਪਣੇ ਤਾਲੁਕਾਤ ਬਿਹਤਰ ਕਰਨ ਵਾਸਤੇ
ਉਹ ਜਿੰਨਾ ਅਸੀਂ ਕਰ ਸਕਦੇ ਹਾਂ ਅਸੀਂ ਉਹ ਆਖਰੀ ਹੱਦ ਤੱਕ ਜਾਂਦੇ ਹਾਂ। ਉਹ ਕਿਹੜੀਆਂ ਮਾਵਾਂ ਦੇ ਜੰਮੇ ਹੋ ਤੁਸੀਂ ਯਾਰ? ਪਿਓਾਂ ਦਾ ਪਤਾ ਹੈ, ਜਿਹਨੂੰ ਆਪਦੇ ਪਿਓ ਦਾ ਪਤਾ ਹੈ ਨਾ, ਉਹ ਇੰਨਾ ਕਮਜ਼ਰਫ ਨਹੀਂ ਹੋ ਸਕਦਾ। ਜਿਹਨੂੰ ਆਪਦੇ ਪਿਓਾਂ ਦਾ ਨਹੀਂ ਨਾ ਪਤਾ, ਉਹਨਾਂ ਨੂੰ ਸਿਰਫ ਆਪਣੇ ਢਿੱਡ ਦੀ ਲਾਲਚ ਹੋਏਗੀ। ਮੈਂ ਹੋਰ ਬਹੁਤ ਸਾਰੀਆਂ ਗੱਲਾਂ ਨੇ, ਮੈਂ ਅੰਦਰੋਂ ਭਰਿਆ ਪਿਆ ਕਿ ਮੈਂ ਏਦਾਂ ਵੀ ਹੋ ਸਕਦਾ। ਅੱਜ ਤੱਕ ਮੈਂ ਹਰ ਇਵੈਂਟ ਅਟੈਂਡ ਕੀਤਾ ਹੈ, ਲਾਹੌਰ ਹੋ ਰਿਹਾ, ਕੋਈ ਕਿਤੇ ਵੀ ਹੋ ਰਿਹਾ, ਨਾ ਕਿਸੇ ਲਾਹੌਰ ਵਾਲੇ ਨੂੰ ਕੋਈ ਹਯਾ ਆਇਆ, ਨਾ ਕਿਸੇ ਰਹੀਮੇ ਖਾਣੇ ਨੂੰ ਕਿਸੇ ਨੂੰ ਹਯਾ ਆਇਆ। ਉੱਥੋਂ ਉੱਦਾਂ ਤੁਸੀਂ ਹਰ ਤੀਸਰੇ ਦਿਨ ਤੁਸੀਂ ਜਨਾਬ ਆਲਮੀ ਕਾਨਫਰੰਸ ਕਰਾਉਂਦੇ ਹੋ ਪੰਜਾਬੀ ਦੀ, ਪਤਾ ਨਾ ਉੱਥੋਂ ਟੌਂਟੇ ਆਣੇ ਨੇ, ਰੁਪਈਏ ਆਣੇ ਨੇ, ਉੱਥੋਂ ਫਾਇਦੇ ਹੋਣੇ ਨੇ। ਟੂਰਿਜ਼ਮ ਨੂੰ ਤੁਸੀਂ ਫਰੋਗ ਦੇ ਰਹੇ ਹੋ, ਬਹੁਤ ਅੱਛੀ ਗੱਲ ਹੈ। ਮੈਂ ਤੁਹਾਡੇ ਨਾਲ, ਮੈਂ ਹਮੇਸ਼ਾ ਪੰਜਾਬ ਔਰ ਪੰਜਾਬੀ ਦੇ ਹੱਕ ਵਿੱਚ ਗੱਲ ਕੀਤੀ ਹੈ। ਮੈਂ ਆਪਣੇ ਸ਼ਹਿਰ ਦੇ ਵਿੱਚ ਰੈਲੀਆਂ ਕੱਢੀਆਂ ਨੇ। ਜਿੰਨਾ ਤੁਹਾਨੂੰ ਪਿਆਰ ਹੈ ਪੰਜਾਬੀ ਦੇ ਨਾਲ, ਪਤਾ ਨਹੀਂ ਹੈ ਵੀ ਹੈ ਕਿ ਨਹੀਂ ਹੈ, ਮੈਨੂੰ ਉਸ ਤੋਂ ਵੱਧ ਹੋਏਗਾ, ਮੈਨੂੰ ਇੰਨਾ ਪਤਾ ਇਸ ਗੱਲ ਦਾ। ਲੇਕਿਨ ਯਾਰ ਇਨਸਾਨੀਅਤ ਵੀ ਕੋਈ ਚੀਜ਼ ਹੈ। ਫਲਸਤੀਨ ਦੇ ਤੁਸੀਂ ਉਹ ਜ਼ਰਾ ਗੌਰ ਤੇ ਕਰੋ, ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਹਰ ਨਿਊਜ਼ ਦੇ ਵਿੱਚ ਦੇਖਦੇ ਹੋ ਕਿ ਉੱਥੇ ਕੀ ਹਾਲਾਤ ਬਣੇ ਨੇ। ਖੰਡਰਾਤ ਬਣਾਤੇ ਫੜ ਕੇ ਉਹਨਾਂ ਨੇ। ਸ਼ਹਿਰ ਆਬਾਦ ਸੀ, ਉਹਨਾਂ ਦੇ ਬੱਚਿਆਂ ਦੇ ਨਾਲ ਕੀ ਹੋਇਆ? ਨਾ ਉੱਥੇ ਕੋਈ ਸਕੂਲ ਖੁੱਲ ਰਿਹਾ, ਨਾ ਉੱਥੇ ਕੋਈ ਹਸਪੀਟਲ, ਨਾ ਉੱਥੇ ਕੋਈ ਸਰਕਾਰੀ ਅਦਾਰਾ। ਕੀ ਮਾਮਲਾਤ ਬਣੇ ਨੇ ਉੱਥੇ? ਬੱਚੇ ਵਿਚਾਰੇ ਕਿਵੇਂ ਭੁੱਖ ਨਾਲ ਮਰਦੇ ਪਏ ਨੇ। ਕਦੀ ਇਮੈਜਨ ਤੇ ਕਰੋ ਕਿ ਜੇ ਆਹੀ ਤੁਹਾਡੇ ਬੱਚਿਆਂ ਦੇ ਨਾਲ ਹੋਵੇ ਮਾਮਲਾ, ਫਿਰ ਕੀ ਕਰੋ? ਤੁਹਾਡੀਆਂ ਧੀਆਂ ਭੈਣਾਂ ਦੇ ਨਾਲ ਹੋਵੇ, ਫਿਰ ਕੀ ਕਰੋ? ਫਿਰ ਵੀ ਜਸ਼ਨ ਮਨਾਉਂਦੇ ਫਿਰੋ। ਹਯਾ ਕਰੋ, ਕੁਝ ਹਯਾ ਕਰੋ। ਬਸ ਮੈਂ ਹੋਰ ਕੁਝ ਬੋਲਿਆ ਨਾ ਤੇ ਮੈਨੂੰ ਲੱਗਦਾ ਕਿ ਮੈਂ ਲਿਮਟ ਕ੍ਰਾਸ ਕਰ ਜਾਣੀ ਹੈ। ਫਿਰ ਫਾਇਦਾ ਕੋਈ ਨਹੀਂ। ਫਿਰ ਬਾਅਦ ਦੇ ਵਿੱਚ ਜਨਾਬ ਉਹ ਤੁਸੀਂ ਕਹਿੰਦੇ ਫਿਰੋਗੇ ਕਿ ਫਲਾਣੇ ਬੰਦੇ ਨੇ ਇੰਝ ਕਰਦਾ। ਮੇਰਾ ਦਿਲ ਕਰਦਾ ਕਿ ਮੈਂ ਇਕੱਲੇ ਬੰਦੇ ਦਾ ਨਾਂ ਲਵਾਂ, ਭਾਵੇਂ ਮੇਰੇ ਸਾਰਿਆਂ ਦੇ ਨਾਲ ਅੱਛੇ ਤਾਲੁਕ ਨੇ, ਹੁਣ ਨਹੀਂ ਰਹੇ। ਕੀ ਕਮਾਲ ਕਰਦੀ ਤੁਸੀਂ ਯਾਰ। ਸੋਚੋ ਇਸ ਬਾਰੇ। ਜੇ ਥੋੜਾ ਜਿਹਾ ਵੀ ਤੁਸੀਂ, ਤੁਹਾਡੇ ਅੰਦਰ ਕੋਈ ਖੂਨ ਹੈ ਨਾ ਹਲਾਲੀ, ਤੇ ਇਸ ਬਾਰੇ ਸੋਚੋ ਕਿ ਅਸੀਂ ਕਰਦੇ ਕੀ ਪਏ।